अस्सलाम वालेकुम लो जी तुसीं देख रहे पंजाबी चैनल तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਇਹਦੇ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਨਾਲ WhatsApp ਚੈਨਲ ਵੀ ਜ਼ਰੂਰ ਜੁਆਇਨ ਕਰੋ ਜਿਹਦਾ ਲਿੰਕ ਤੁਹਾਨੂੰ ਫਰਸਟ ਕਮੈਂਟਸ ਦੇ ਵਿੱਚ ਮਿਲ ਜਾਏਗਾ। ਲੋ ਜੀ ਅਜੀਬੋ ਗਰੀਬ ਹਾਲਾਤ ਚੱਲ ਰਹੇ ਨੇ, ਯਕੀਨ ਕਰੋ ਸਮਝ ਨਹੀਂ ਆਉਂਦੀ ਕਿ ਅੱਜ ਕੱਲ੍ਹ ਕਿਹੜੀ ਖਬਰ ਠੀਕ ਹੈ ਕਿਹੜੀ ਫੇਕ ਹੈ ਕਿਹੜੀ AI ਜਨਰੇਟਡ ਹੈ, ਕੋਈ ਸਮਝ ਨਹੀਂ ਆ ਰਹੀ। ਇੱਕ ਭਰਮਾਰ ਹੈ ਖਬਰਾਂ ਦੀ। ਹੁਣ ਮੈਂ ਆਪ ਪਰੇਸ਼ਾਨ ਹੋ ਜਾਂਦਾ ਵਾ, ਕਈ ਖਬਰਾਂ ਜ਼ਿਆਦਾ ਨਹੀਂ ਕੁਛ ਖਬਰਾਂ ਦੇਖ ਕੇ ਪਰੇਸ਼ਾਨ ਹੋ ਜਾਂਦਾ ਕਿ ਯਾਰ ਇਹ ਵਾਕਈ ਅਸਲੀ ਹੈ ਕਿ ਨਕਲੀ। ਹੁਣ ਜਿਵੇਂ ਇੱਕ ਖਬਰ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ 'ਤੇ ਟਵਿੱਟਰ 'ਤੇ ਕਿ ਉਹ ਜਿਹੜਾ ਨੀਫਾ ਪਾਊਡਰੀ ਹੈ ਨੀਗਾ, ਨੀਫਾ 2 ਨੰਬਰ ਆਦਮੀ ਜਿਹੜਾ ਐਫੀਡਰੀਨ ਵਾਲਾ, ਉਹ ਹੁਣ ਕਹਿ ਰਿਹਾ ਕਿ ਜੀ ਜਿਹੜੀ ਆਪਣਾ ਟੱਟੂ ਨਿਕਲ ਕੇ ਆ ਰਹੇ ਨੇ ਸਾਹਮਣੇ ਆਪਣਾ ਸਰਵਿਸਮੈਨ ਦੇ ਫੌਜ ਦੇ, ਉਹ ਜਿਹੜੇ ਕਹਿ ਰਹੇ ਨੇ ਕਿ ਜੀ ਫੌਜੀ ਬਜਟ ਜਿਹੜਾ ਨਾ ਉਹ ਵਧਾਓ। ਹਾਂ ਤੇ ਇੱਕ ਤੁਸੀਂ ਜਾਣਦੇ ਹੋ ਛਿਪਕਲੀ ਦੇ ਮੂੰਹ ਵਾਲਾ ਉਹ ਵਾਡਾ ਦਗੜ ਦੱਲਾ ਜਿਹੜਾ ਬਗੈਰ ਵੱਡਾ ਟਾਊਟ, ਉਹ ਛਿਪਕਲੀ ਨੁਮਾ ਟਾਊਟ ਜਿਹੜਾ ਉਹ ਆ ਕੇ ਕਹਿ ਰਿਹਾ ਕਿ ਜੋ ਮਰਜ਼ੀ ਹੋ ਜਾਏ ਸੜਕਾਂ ਬਣਾਉਣੀਆਂ ਬੰਦ ਕਰ ਦਿਓ, ਐਜੂਕੇਸ਼ਨ ਬੰਦ ਕਰ ਦਿਓ, ਮੁਲਕ ਦਾ ਪਹਿਲਾਂ ਸਾਰਾ ਜਿੰਨਾ ਕੰਮ ਹੋ ਰਿਹਾ ਸਭ ਬੰਦ ਕਰ ਦਿਓ। ਉਹ ਐਕਚੁਅਲੀ ਬੰਦ ਕੀ ਕਰਦੀ ਹੈ, ਹੋ ਹੀ ਨਹੀਂ ਰਿਹਾ। ਜਾਂ ਤਾਂ ਹੋ ਰਿਹਾ ਹੈ ਤਾਂ ਬੰਦ ਕਰੀਏ ਨਾ, ਲੇਕਿਨ ਉਹ ਆਪਣੇ ਲੋਕ ਕਹਿ ਰਿਹਾ ਕਿ ਹਰ ਚੀਜ਼ ਬੰਦ ਕਰਕੇ ਕਿ ਆਪਣਾ ਦਿਫਾ ਦਾ ਬਜਟ ਵਧਾਓ। ਹਾਂਜੀ ਕਿਉਂਕਿ ਇਹ ਜਿਹੜੀ ਜੰਗ ਲੜੀ ਹੈ ਨਾ ਤਨਖਾਹਾਂ ਡਬਲ ਕਰੋ ਇਹਨਾਂ ਦੀਆਂ। ਹਾਂ ਔਰ ਇਹ ਜਿਹੜੇ ਆਈਨੋ ਕਾਨੂੰਨ ਦੇ ਤਹਿਤ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਦੱਬ ਕੇ ਰੱਖਿਆ ਪੂਰੀ ਕੌਮ ਨੂੰ, ਜਿਨ੍ਹਾਂ ਨੇ ਬੇੜਾ ਗਰਕ ਕਰ ਦਿੱਤਾ ਆਈਨ ਦਾ ਅਤੇ ਕਾਨੂੰਨ ਦਾ, ਜਿਨ੍ਹਾਂ ਨੇ ਅਦਾਲਤਾਂ ਆਪਣੇ ਕਬਜ਼ੇ 'ਚ ਲੈ ਲਈਆਂ, ਜਿਹੜੇ ਸਿਆਸਤ ਦੇ ਵਿੱਚ ਫੁੱਲ ਟਾਈਮ ਮੁਦਾਖਲਤ ਕਰ ਰਹੇ ਨੇ ਔਰ ਜਿਨ੍ਹਾਂ ਨੇ ਪੂਰਾ ਇਲੈਕਸ਼ਨ ਲੁੱਟਿਆ, ਜਿਨ੍ਹਾਂ ਨੇ ਆਵਾਮ ਦੇ ਸਿਰਾਂ 'ਤੇ ਗੋਲੀਆਂ ਮਾਰੀਆਂ, ਆਵਾਮ ਦੇ ਆਵਾਜ਼ ਚੁੱਕਣ 'ਤੇ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ। ਹਾਂ ਉਹਨਾਂ ਦਾ ਬਜਟ ਵਧਾਓ ਕਹਿੰਦਾ। ਹੁਣ ਅਜੀਬ ਜੀ ਗੱਲ ਹੈ ਯਾਰ। ਹਾਂ ਕਿ ਬਈ ਉਹ ਕੀ ਬਜਟ ਵਧਾਈਏ ਉਹਨਾਂ ਦਾ, ਪਹਿਲੇ ਖਾ ਪੀ ਕੇ ਸਾਰਾ ਕੁਛ, ਪਿੱਛੇ ਰਹਿ ਕੁਛ ਨਹੀਂ ਗਿਆ। ਇੱਥੇ 3 ਕਰੋੜ ਬੱਚਾ ਸਕੂਲ ਨਹੀਂ ਜਾ ਰਿਹਾ। ਹਾਂਜੀ ਉਹ ਵਿਚਾਰਾ ਉਹਨਾਂ ਕੋਲ ਇੰਨੀ ਸਖਤ ਨਹੀਂ ਹੈ ਕਿ ਉਹ ਬੱਚੇ ਪੜ੍ਹਾ ਸਕਣ ਆਪਣੇ। ਇੱਥੇ ਤੇ ਲੋਕਾਂ ਦੇ ਬੱਚੇ ਜਿਹੜੇ ਨੇ ਉਹਨਾਂ ਕੋਲ ਖਾਣਾ ਪੀਣਾ ਪੂਰਾ ਨਹੀਂ ਹੋ ਰਿਹਾ। ਹਾਂ ਸਟੈਂਟਡ ਗਰੋਥ ਜਿਹੜੀ ਹੈ ਉਹ ਹੋ ਰਹੀ ਬੱਚਿਆਂ ਦੀ। ਮੇਰਾ ਮਤਲਬ ਹੈ ਕਿ ਇਹ ਕਹਿ ਰਿਹਾ ਕਿ ਸਾਰਾ ਕੁਛ ਬੰਦ ਕਰਕੇ ਅਤੇ ਦਿਫਾ ਦਾ ਜਿਹੜਾ ਨਾ ਉਹ ਬਜਟ ਉਹ ਵਧਾ ਦਿਓ। ਅਤੇ ਹਨੀਫਾ ਪਾਊਡਰੀਆ ਜਿਹੜਾ ਉਹ ਕਹਿ ਰਿਹਾ ਕਿ ਜੀ ਇਹ ਤਾਂ ਕੁਛ ਵੀ ਨਹੀਂ, ਹਾਂ ਇਹ ਸਾਡੀ ਜਿਹੜਾ ਨਾ ਉਹ ਵੀ ਮੰਗਣ 'ਤੇ ਅਸੀਂ ਉਹ ਵੀ ਦੇ ਦਿਆਂਗੇ। ਪਤਾ ਨਹੀਂ ਕੀ ਹੈ, ਸਹੀ ਖਬਰ ਹੈ ਕਿ ਗਲਤ ਖਬਰ ਹੈ। ਹਾਂ ਬਾਬਾ ਜੀ ਕਹਿੰਦੇ ਯਾਰ ਉਹ ਕੀ ਦੇ ਦਿਓ ਤੁਸੀਂ, ਕੀ ਹੈ ਲੈਣਾ ਦੇਣਾ ਹੋਵੇ। ਮੈਂ ਕਿਹਾ ਬਾਬਾ ਜੀ ਖਬਰ ਦੀ ਗੱਲ ਕਰ ਰਿਹਾ ਇੱਕ, ਹੁਣ ਮੈਨੂੰ ਨਹੀਂ ਪਤਾ ਕੀ ਠੀਕ ਹੈ ਕਿ ਨਹੀਂ, ਜੇ ਕੋਈ ਲੈਣ ਦੇਣ ਦਾ ਮਾਮਲਾ ਹੋ ਰਿਹਾ। ਉਹ ਕਹਿੰਦੇ ਜੀ ਉਹ ਵੀ ਲੈ ਲਓ। ਹਾਂ ਬਾਬਾ ਜੀ ਕਹਿੰਦੇ ਉਹ ਤਾਂ ਪਹਿਲੇ ਹੀ ਦੇਖ ਲਿੱਤੇ ਨੇ, ਮੀਆਂ ਸਾਹਿਬ ਵੀ ਦੇ ਰਹੇ ਨੇ। ਹਾਂ ਜਿਹੜੀ ਪੰਜਾਬ 'ਚ ਲੱਗੀ ਹੈ ਸਭ ਦੀ ਮਾਂ ਪਟਵਾਰੀਆਂ ਦੀ ਉਹ ਵੀ ਦੇ ਰਹੀ ਹੈ। ਮੈਂ ਬਾਬਾ ਜੀ ਕੀ, ਬਾਬੇ ਕਹਿੰਦੇ ਪਿਆਰ ਹੈ। ਹਾਂ ਪਿਆਰ ਦੇ ਰਹੇ ਨੇ ਇਹਨਾਂ ਨੂੰ, ਮੁਹੱਬਤ ਦੇ ਰਹੇ ਨੇ, ਇਸ਼ਕ ਮਸ਼ੂਕੀ ਵੀ ਦੇ ਰਹੇ ਨੇ, ਹਰ ਚੀਜ਼ ਦੇ। ਹੋਰ ਇਹਨਾਂ ਨੂੰ ਕੀ ਚਾਹੀਦਾ। ਮੈਂ ਕਿਹਾ ਬਾਬਾ ਜੀ ਉਹ ਹੁਣ ਜਿਹੜਾ ਨੀਫਾ ਪਾਊਡਰੀਆ ਕਹਿ ਰਿਹਾ ਯਾਰ ਉਹ ਚੀਜ਼ ਚਾਹੀਦੀ ਹੋਏ, ਪਿੱਛੇ ਤਾਂ ਕੁਛ ਰਹਿ ਨਹੀਂ ਗਿਆ। ਹਾਂ ਸਾਰਾ ਮੁਲਕ ਤੇ ਖਾ ਗਏ ਨੇ, ਬੇੜਾ ਗਰਕ ਇਹਨਾਂ ਨੇ ਕਰ ਦਿੱਤਾ। ਹਾਂ ਹੁਣ ਇਹ ਖਬਰ ਹੁਣ ਇਹਦੀ ਸਮਝ ਨਹੀਂ ਆ ਰਹੀ ਕੀ। ਉਹ ਦੂਜੀ ਖਬਰ ਜਿਹੜੀ ਹੈ ਉਹ ਵੀ ਅਜੀਬੋ ਗਰੀਬ ਜਿਹੀ ਹੈ, ਯਕੀਨ ਕਰੋ ਬੰਦਾ ਪਰੇਸ਼ਾਨ ਹੋ ਜਾਂਦਾ। ਉਹ ਇੱਕ ਬੰਦਾ ਹੈ ਜਿਹੜਾ ਪ੍ਰੋਗਰਾਮ ਵੀ ਕਰਦਾ ਇੱਕ, ਉਹਦੀ ਤਸਵੀਰ ਲਾ ਕੇ ਅਤੇ ਉਹ ਹੁਣ ਖਬਰ ਸ਼ੇਅਰ ਹੋਈ ਹੈ। ਪਤਾ ਨਹੀਂ ਉਹ ਸੱਚੀ ਹੈ ਕਿ ਨਹੀਂ ਸੱਚੀ, ਪਤਾ ਨਹੀਂ ਕੀ ਹਿਸਾਬ ਕਿਤਾਬ ਹੈ, ਸਮਝ ਨਹੀਂ ਆ ਰਹੀ। ਉਹ ਅਜੀਬ ਜਿਹੜਾ ਨਾ ਉਹ ਆਪਣਾ ਚੁੱਕ ਰਿਹਾ ਸਾਰਾ ਕੁਛ ਹਿਸਾਬ ਕਿਤਾਬ। ਉਹ ਕਹਿ ਰਿਹਾ ਕਿ ਜਨਾਬ ਮੇਰੀਆਂ 4 ਬੀਵੀਆਂ ਨੇ, ਹਾਂ ਅਤੇ ਮੈਂ ਚੁਆਇਸ ਦਿੰਦਾ ਵਾਂ ਫੀਲਡ ਮਾਰਸ਼ਲ ਸਾਹਿਬ ਨੂੰ ਉਹ ਜੇ 'ਤੇ ਹੱਥ ਰੱਖਣ ਲੱਗ ਜਾਣ 2-3 ਮਹੀਨੇ ਵਾਸਤੇ। ਕਹਿੰਦਾ ਮੈਂ ਕੁਰਬਾਨੀ ਦੇਣ ਨੂੰ ਤਿਆਰ ਹਾਂ। ਯਾਰ ਐਡੀ ਬੇਗੈਰਤੀ ਯਾਰ, ਐਡੀ ਯਾਰ ਹੁਣ ਪਤਾ ਨਹੀਂ ਹੁਣ ਗਲਤ ਖਬਰ ਹੈ ਕਿ ਸਹੀ ਖਬਰ ਹੈ, ਪਤਾ ਨਹੀਂ ਕੀ ਹੈ ਯਾਰ। ਹੈ ਜੀ ਯਾਰ ਇਹ ਗਲਤ ਖਬਰਾਂ ਨਾ ਬਣਾਇਆ ਕਰੋ ਇਹੋ ਜਿਹੀਆਂ ਯਾਰ, ਸਹੀ ਲੱਗਦੀਆਂ ਨੇ। ਜਿਸ ਬੰਦੇ ਦੀ ਤਸਵੀਰ ਇਹਨਾਂ ਨੇ ਫਿੱਟ ਕੀਤੀ ਹੁੰਦੀ ਹੈ ਉਹ ਬੰਦਾ ਮਨਹੂਸ ਸਰੇਆਮ, ਬਿਲਕੁਲ ਸਰੇਆਮ ਜਿਹੜਾ ਨਾ ਉਹ ਹਾਂ ਉਹ ਗੱਲ ਕਰ ਰਿਹਾ ਹੁੰਦਾ, ਮੈਨੂੰ ਲੱਗਦਾ ਕਿ ਠੀਕ ਗੱਲ ਕਰ ਰਿਹਾ। ਹਾਂ ਇੱਦਾਂ ਦੀਆਂ ਬਗੈਰਤੀਆਂ ਜਿਹੜੀਆਂ ਨਾ ਉਹ ਫੈਲਾਈਆਂ ਨੇ, ਅਤੇ ਇਹ ਫੇਕ ਨਿਊਜ਼ ਜਿਹੜਾ ਨਾ ਇਹ ਨਾ ਬਣਾਇਆ ਕਰੋ, ਤੁਹਾਡੀ ਮਿਹਰਬਾਨੀ। ਹੁਣ ਪਤਾ ਨਹੀਂ ਹੈ ਫੇਕ ਹੈ ਕਿ ਉਹਨੇ ਸਹੀ ਕਿਹਾ, ਕਿਉਂਕਿ ਉਹ ਅੱਗੇ ਪਿੱਛੇ ਦੇਖ ਖਲੋਤਾ ਹਰ ਸ਼ਾਇ ਨੀਫਾ ਵੀ ਇਹ ਵੀ ਤਿਆਰ ਹੈ ਦੇਣ ਨੂੰ। ਕਿਲੋ ਜੀ ਜਿੱਥੇ ਹੱਥ ਰੱਖੋ ਲੈ ਜਾਓ ਹਿਸਾਬ ਕਿਤਾਬ ਲੈ ਕੇ, ਹਰ ਕਿਸਮ ਦੀ ਕੁਰਬਾਨੀ ਦੇਣ 'ਤੇ ਬਿਲਕੁਲ 100% ਤਿਆਰ ਨੇ। ਔਰ ਅੱਜ ਜਿਹੜਾ ਆਪਣਾ ਮਨਾ ਰਹੇ ਨੇ ਜਸ਼ਨ ਜਨਾਬ, ਅੱਜ ਪਤਾ ਨਹੀਂ ਕੀ ਚੱਕਰ ਹੈ, ਨਾ ਬਾਊ ਜੀ ਸਰਕਾਰ ਨਿਕਲ ਕੇ ਸਾਹਮਣੇ ਆਏ ਨੇ, ਨਹੀਂ ਤਾਂ ਚਲੋ ਕ੍ਰੈਡਿਟ ਮਿਲ ਰਿਹਾ ਸਾਰੀਆਂ ਅਖਬਾਰਾਂ ਦੇ ਵਿੱਚ ਬਾਊ ਜੀ ਦੀਆਂ ਤਸਵੀਰਾਂ ਚੱਲ ਰਹੀਆਂ ਨੇ। ਉਹ ਜਨਾਬ ਯੋਮ ਤਕਬੀਰ ਮਨਾਇਆ ਜਾ ਰਿਹਾ ਹੈ, ਬੰਬ ਧਮਾਕੇ ਮੀਆਂ ਸਾਹਿਬ ਨੇ ਜਿਹੜੇ ਕੀਤੇ ਟੋਇਲਟ ਦੇ ਵਿੱਚ। ਮੀਆਂ ਸਾਹਿਬ ਟੋਇਲਟ 'ਚ ਬੰਬ ਧਮਾਕੇ ਕਰ ਸਕਦੇ ਨੇ, ਹਾਂ ਹੋਰ ਕੋਈ ਨਹੀਂ।
ਤੇ ਉਹ ਸਾਰਾ ਦਿਨ ਬਣਾਇਆ ਜਾ ਰਿਹਾ ਜਨਾਬ। ਸਾਰੇ ਅਖਬਾਰਾਂ ਦੇ ਵੀ ਮੀਆਂ ਸਾਹਿਬ ਦੀ ਤਸਵੀਰ, ਤੇ ਜਿਹਦੀ ਤਸਵੀਰ ਹੋਣੀ ਚਾਹੀਦੀ ਹੈ, ਜਿਹਦਾ ਸਾਰਾ ਕ੍ਰੈਡਿਟ ਹੈ ਡਾਕਟਰ ਅਬਦੁਲ ਕਦੀਰ ਖਾਨ, ਸਾਡੇ ਮੁਲਕ ਦੇ ਹੀਰੋ ਜਿਹੜੇ ਨੇ। ਹਾਂ, ਉਹਨਾਂ ਦੀ ਕੋਈ ਤਸਵੀਰ ਨਹੀਂ, ਅੱਲਾ ਉਹਨਾਂ ਨੂੰ ਜੰਨਤ 'ਚ ਘਰ ਦੇਵੇ, ਮਰਹੂਮ ਨੇ। ਤੇ ਉਹ ਵੀ ਸ਼ਿਕਵੇ ਸ਼ਿਕਾਇਤ ਕਰਦੇ ਗਏ, ਤੇ ਇਹ ਬਗੈਰਤਾ ਨੇ ਆਪਣੀਆਂ ਤਸਵੀਰਾਂ ਤੋਂ ਛਾਪ ਕੇ ਨਿਕਲਿਆ ਕੋਈ ਨਹੀਂ। ਭੇਜਿਆ ਕਿਹਨੂੰ ਬਾਹਰ ਭੇਜਿਆ ਉਹ ਡੱਡੂ ਚਾਰਜਰ ਨੂੰ। ਅੰਦਾਜ਼ਾ ਕਰੋ, ਡੱਡੂ ਆ ਕੇ ਤਕਰੀਰਾਂ ਕਰ ਰਿਹਾ। ਔਰ ਹੁਣ ਮੈਂ ਵੀਡੀਓ ਇੱਕ ਦੇਖੀ ਹੈ, ਉਹਦੇ ਜਨਾਬ ਉਹ ਡੱਡੂ ਤਕਰੀਰ ਕਰ ਰਿਹਾ, ਪਿੱਛੋਂ ਉਹਨਾਂ ਨੇ ਖਾਣਾ ਖੋਲ ਦਿੱਤਾ। ਅੰਦਾਜ਼ਾ ਕਰੋ ਯਾਰ ਤੁਸੀਂ, ਇੱਕ ਗੱਲ ਹੈ ਕਿ ਨਹੀਂ ਬਈ, ਪਟਵਾਰੀ ਵੀ ਕੀ ਐਸੇ ਖੋਤੀ ਦੇ ਬੱਚੇ ਨੇ, ਖੋਤੀ ਠੀਕ, ਹਾਂ ਐਸੇ ਕਿਸੇ ਖੋਤੇ ਦੇ ਪੁੱਤਰ ਨੇ, ਯਕੀਨ ਕਰੋ ਯਾਰ। ਉੱਥੇ ਖਾਣਾ ਖਾ ਲੈਣਾ ਯਾਰ ਤੁਸੀਂ। ਉਹ ਡੱਡੂ ਵਿਚਾਰਾ ਆਇਆ ਉੱਥੇ ਬਕਵਾਸ ਕਰਨ ਡਿਆ, ਉਹ ਝਟਕਾ ਦੀ ਬਕਵਾਸ ਸੁਣ ਲਵੋ ਤੁਸੀਂ। ਆ ਬਿਰਿਆਨੀ ਖਾਣ ਵਾਲੇ ਐਸੇ ਹਰਾਮਜ਼ਾਦੇ ਨੇ ਨਾ ਪਟਵਾਰੀ, ਉਹ ਖੋਤੀ ਦੇ ਬੱਚੇ। ਮੈਂ ਦੇਖ ਕੇ ਅਫਸੋਸ ਹੋ ਰਿਹਾ, ਯਕੀਨ ਕਰੋ ਕਿ ਯਾਰ ਇਹ ਵਿਚਾਰਾ, ਚਲੋ ਜੋ ਵੀ ਹੈ, ਡੱਡੂ ਆਇਆ ਆਖਰ ਆ ਕੇ ਉਹ ਤਕਰੀਰ ਕਰ ਰਿਹਾ। ਉਹ ਨਾਰਿਆਂ ਦਾ ਜਵਾਬ ਦੇ, ਕੋਈ ਜਵਾਬ ਨਹੀਂ ਦੇ ਰਿਹਾ ਨਾਰੇ, ਸਾਰੇ ਖਾਣ ਮਤਲਬ ਕਿ ਦੌੜੇ ਨੇ, ਬਿਰਿਆਨੀ ਖਾ ਰਹੇ ਨੇ ਯਾਰ ਉੱਥੇ। ਕੀ ਮੇਰੇ ਮੂੰਹ ਕੁਛ ਹੋਰ ਨਿਕਲਦਾ, ਯਕੀਨ ਕਰੋ। ਹਾਂ ਉਹ ਯਾਰ ਡੱਡੂ ਦੀ ਗੱਲ ਸੁਣ। ਬਾਬਾ ਜੀ ਕਹਿੰਦੇ ਵੀ ਲੱਖ ਦੀ ਲਾਨਤ ਹੈ ਸਾਰਿਆਂ 'ਤੇ। ਹਾਂ ਬਾਬਾ ਜੀ ਕਹਿੰਦੇ ਯਾਰ ਉੱਥੇ ਜੇ ਮੈਂ ਹੁੰਦਾ ਨਾ, ਯਕੀਨ ਕਰੋ ਮੈਂ ਬਹਿ ਕੇ ਡੱਡੂ ਦੀ ਪੂਰੀ ਗੱਲ ਸੁਣਨੀ ਸੀ। ਮੈਂ ਕਿਹਾ ਬਾਬਾ ਜੀ ਮੈਨੂੰ ਕੋਈ ਡਾਊਟ ਨਹੀਂ, ਤੁਸੀਂ ਜ਼ਰੂਰ ਸੁਣਨੀ ਸੀ। ਬਾਬਾ ਜੀ ਕਹਿੰਦੇ ਗੱਲ ਕੀ ਸੁਣਨੀ ਸੀ, ਮੈਂ ਜਾ ਕੇ ਉਹਨੂੰ ਮੁਬਾਰਕਬਾਦ ਦੇਣੀ ਸੀ ਜਿਹੋ ਜਿਹੀ ਉਹਨੇ ਕਮਾਲ ਤਕਰੀਰ ਕੀਤੀ। ਔਰ ਬਾਬਾ ਜੀ ਕਹਿੰਦੇ ਜਾ ਕੇ ਮੈਂ ਘੁੱਟ ਕੇ ਜੱਫੀ ਪਾ ਕੇ ਤੇ ਪੱਪੀ ਵੀ ਕਰ ਲੈਣੀ ਸੀ। ਮੈਂ ਕਿਹਾ ਇਹ ਅਸਲ ਰੋਲਾ, ਹਾਂ ਪੱਪੀ ਜੱਫੀ ਤੇ ਪੱਪੀ ਵਾਲਾ, ਜਿਹਦੀ ਵਜ੍ਹਾ ਤੁਸੀਂ ਤਕਰੀਰ ਸਾਰੀ ਸੁਣੀ। ਉਹਨਾਂ ਨੂੰ ਪਟਵਾਰੀਆਂ ਨੂੰ ਪਤਾ, ਉਹਨਾਂ ਨੂੰ ਨਾ ਜੱਫੀ ਲੱਭਣੀ ਹੈ ਨਾ ਪੱਪੀ ਲੱਭਣੀ ਹੈ, ਉਹਨਾਂ ਨੂੰ ਬਿਰਿਆਨੀ ਲੱਭੀ ਹੈ, ਉਹ ਟੁੱਟ ਪਏ ਨੇ ਉਹਦੇ। ਉਹਨਾਂ ਨੇ ਹਰ ਹਲਾ ਮਚਾਤੀ, ਖਾ ਗਏ ਪੀ ਗਏ ਬਿਰਿਆਨੀ, ਉਹਨਾਂ ਨੇ ਹਿਲਾ ਕੇ ਰਾਤੇ ਤੇ ਉੱਥੇ 2-4 ਖੜੇ ਨਾਲ ਖਾਈ ਜਾਂਦੇ, ਡੱਪੀ ਜਾਂਦੇ, ਨਾਲ ਇੱਕ ਅੱਧਾ ਬੰਦਾ ਆਵਾਜ਼ ਬੁਲੰਦ ਕਰ ਰਿਹਾ ਨਾਰਾ, ਉਹ ਨਾਰੇ ਲਾਈ ਜਾ ਰਹੀ ਹੈ ਕੌਮ ਦਾ ਪੁੱਤਰ ਇਹ ਫਲਾਨਾ ਢਿੰਗੜਾ ਤੇ ਪੰਜਾਬ ਦੀ ਧੀ। ਹਾਂ ਉਹ ਜੀ ਗੈਰੇਜ ਵਿੱਚ ਲੁੱਟੀ ਗਈ, ਜਿਹਨੇ ਗੈਰੇਜ ਦੇ ਧਮਾਕੇ ਦਿੱਤੇ, ਗੈਰੇਜ ਵਾਲੀ में ਉਹ ਵੀ ਨਹੀਂ ਆਈ ਨਿਕਲ ਕੇ ਸਾਹਮਣੇ। ਅੰਦਾਜ਼ਾ ਕਰੋ ਬਈ, ਕ੍ਰੈਡਿਟ ਪੂਰਾ ਲਵੋ ਨਾ, ਆ ਕੇ ਮਾਈ ਨੂੰ ਬਾਹਰ ਨਿਕਲਣਾ ਚਾਹੀਦਾ ਸੀ। ਉਹ ਡੱਡੂ ਭੇਜਤਾ ਇਹਨਾਂ ਨੇ ਅੱਗੇ ਜਾ ਕੇ। ਉਹ ਡੱਡੂ ਵਿਚਾਰਾ ਕੀ ਕਰੇ, ਡੱਡੂ ਦਾ ਆਪਣਾ ਧਮਾਕਾ ਨਿਕਲਿਆ। ਬਾਬੇ ਕਹਿੰਦੇ ਇਹਦਾ ਧਮਾਕਾ ਕਿਹਨੇ ਕੀਤਾ? ਮੈਂ ਕਿਹਾ ਇਹਦਾ ਧਮਾਕਾ ਤੇ ਬਾਬੇ ਜੀ ਸਭ ਤੋਂ ਪਹਿਲੇ ਡਿਪਟੀ ਨੇ ਕੀਤਾ ਸੀ। ਬਾਬੇ ਕਹਿੰਦੇ ਉਹਦੇ ਬਾਅਦ, ਮੈਂ ਕਿਹਾ ਉਹਦੇ ਬਾਅਦ ਤੋਂ ਬਾਂਦਰ ਨੇ, ਹਾਂ ਉਹ ਜਿਹੜਾ ਜੰਗਲ 'ਚ ਬਰਗਦ ਦੇ ਦਰਖਤ 'ਤੇ ਕਾਲਾ ਬਾਂਦਰ, ਉਹ ਵੀ ਬਹੁਤ ਧਮਾਕੇ ਕਰਦਾ। ਹਾਂ ਜੋੜਾ ਭਰ ਕੇ ਪੀ ਦਿੰਦਾ ਤੇ ਪਿਲਾ ਦਿੰਦਾ, ਹਿਸਾਬ ਕਿਤਾਬ ਲਾ ਦਿੰਦਾ। ਤੇ ਬਾਬਾ ਜੀ ਕਹਿੰਦੇ ਚਲੋ ਯਾਰ ਜੇ ਮੈਨੂੰ ਪਤਾ ਹੁੰਦਾ ਮੈਂ ਵੀ ਜਾ ਕੇ ਧਮਾਕਾ ਕਰ। ਮੈਂ ਕਿਹਾ ਬਾਬਾ ਜੀ ਤੁਹਾਡਾ ਐਟਮੀ ਧਮਾਕਾ, ਹਾਂ ਤੁਸੀਂ ਨਾ ਕਰੋ, ਡੱਡੂ ਮਾਰਨਾ ਤੁਹਾਡਾ ਧਮਾਕਾ ਕਰਵਾ। ਹਾਂ ਤੇ ਇਹ ਹਿਸਾਬ ਕਿਤਾਬ ਜਿਹੜਾ ਨਾ ਉਹ ਚੱਲ ਰਿਹਾ ਅਜੀਬੋ। ਤੇ ਉਹਦੇ ਬਾਅਦ ਇੱਕ ਹੋਰ ਦਗੜ ਦੱਲਾ ਜਿਹੜਾ ਨਾ ਹਰਾਮਜ਼ਾਦਾ, ਉਹਦੀ ਵੀਡੀਓ ਚੱਲ ਰਹੀ ਹੈ ਵੀ ਅਜੀਬੋ ਗਰੀਬ ਸਿਸਟਮ ਹੈ, ਸਮਝ ਨਹੀਂ ਆਉਂਦੀ। ਇੱਕ ਤਾਂ ਇਹ ਪਟਵਾਰੀ ਜਿਹੜੇ ਹੈ ਨਾ ਮੁਬਸ਼ਰ ਲੁਕਮਾਨ, ਇਹ ਪੂਰਾ ਪਟਵਾਰੀ ਹੈ। ਔਰ ਪਟਵਾਰੀ ਵੀ ਕੀ, ਇਹ ਹਰਾਮਜ਼ਾਦਾ ਉਹ ਕਹਿ ਲਓ ਤੁਸੀਂ ਕਿ ਉਹ ਜਰਾਨੀ ਦਾ ਵਾਡਾ, ਇਹ ਵਾਡਾ ਪਾਰਟ 2 ਹੈ। ਉਹ ਛਿਪਕਲੀ ਦੇ ਮੂੰਹ ਵਾਲਾ, ਆ ਕਿਸੇ ਡੱਡੂ ਦੇ ਮੂੰਹ ਵਾਲਾ, ਇਹ ਵੀ ਡੱਡੂ ਦਾ ਅੱਬੂ ਹੀ ਲੱਗਦਾ ਮੈਨੂੰ ਬਗੈਰ। ਹਾਂ ਇਹ ਆ ਕੇ ਇਹਨਾਂ ਕੋਲ ਹੋਰ ਕੋਈ ਗੱਲ ਨਹੀਂ ਰਹਿ ਗਈ। ਇਹ ਆ ਕੇ ਹੁਣ ਕਾਹਦੇ ਤੇ ਪ੍ਰੋਗਰਾਮ ਕਰ ਰਿਹਾ, ਇੱਕ ਪ੍ਰੋਗਰਾਮ ਕਰ ਰਿਹਾ ਮੀਆਂ ਖਲੀਫਾ ਤੇ, ਜਾਂ ਇਹਦੇ ਕੋਲ ਮੀਆਂ ਨਵਾਜ਼ ਸ਼ਰੀਫ ਦੀਆਂ ਤਰੀਫਾਂ ਕਰਵਾ ਲਓ ਜਾਂ ਮੀਆਂ ਖਲੀਫਾ ਦੀਆਂ ਕਰਵਾ ਲਓ, ਪਤਾ ਨਹੀਂ ਨਾਮ ਇੱਕੋ ਜਿਹੇ ਦੋਵਾਂ ਦਾ। ਐਸ ਕਰਕੇ ਇਹਨੂੰ ਪਸੰਦ। ਹੁਣ ਇਹਦੇ ਕੋਲ ਹੋਰ ਕੋਈ ਟੌਪਿਕ ਹੈ ਨਹੀਂ, ਕੀ ਕਰੇ ਹੁਣ, ਇਹਨੂੰ ਹੋਰ ਕੋਈ ਦੇਖਦਾ ਨੀਗਾ। ਹਾਂ ਉਹ ਕਿਤੇ ਨਜ਼ਰ ਵੀ ਆਉਂਦਾ ਤੇ ਲੋਕੀ ਕਹਿੰਦੇ ਨੇ ਲੱਖ ਦੀ ਲਾਹਨਤ ਤੇਰੇ ਮੂੰਹ ਤੇ ਵੀ, ਲੱਖ ਦੀ ਲਾਹਨਤ ਤੇਰੇ ਤੇ ਵੀ, ਤੇ ਲੱਖ ਦੀ ਲਾਹਨਤ ਤੈਨੂੰ ਜੰਮਣ ਵਾਲਿਆਂ ਤੇ ਵੀ। ਹਾਂ ਤੇ ਲੱਖ ਦੀ ਲਾਹਨਤ ਤੈਨੂੰ ਪਾਲਣ ਵਾਲਿਆਂ ਤੇ ਵੀ, ਜਿਹਨਾਂ ਦਾ ਤੂੰ ਟਾਊਟ ਬਣਿਆ ਫਿਰਦਾ ਬੇਗੈਰਤ ਆਦਮੀ। ਐਸਾ 2 ਨੰਬਰ ਵਾਹਿਯਾਤ ਆਦਮੀ ਹੈ। ਉਹ ਬੈਠਾ ਜਨਾਬ ਹੁਣ ਉਹ ਪ੍ਰੋਗਰਾਮ ਕਰ ਰਿਹਾ ਮੀਆਂ ਖਲੀਫਾ ਤੇ। ਅੰਦਾਜ਼ਾ ਕਰੋ ਤੁਸੀਂ, ਇਹ ਗੱਲ ਹੈ ਕਰਨ ਵਾਲੀ ਕੋਈ? ਕੀ ਮੁਆਸ਼ਰਾ ਬਣਾ ਦਿੱਤਾ ਇਹਨਾਂ ਨੇ ਫੜ ਕੇ, ਬਈ ਕਿਸੇ ਹੋਰ ਟੌਪਿਕ 'ਤੇ ਗੱਲ ਕਰ ਲੈ, ਹੋਰ ਕਈ ਟੌਪਿਕ ਨੇ ਗੱਲ ਕਰਨ ਵਾਲੇ। ਹਾਂ ਇਹ ਲੈ ਕੇ ਬਹਿ ਗਿਆ ਜਿਹੜਾ ਨਾ ਮੀਆਂ ਖਲੀਫਾ फलाना ਉਹਦੀਆਂ ਜਿਹੜੀਆਂ ਨੇ ਹਿਸਾਬ किताब ਦੱਸ। सुनो ਉਹਦਾ ਕੀ कहा है। माया खलीफा जिसने सिर्फ 3 महीने में पॉर्न इंडस्ट्री से $12,000 कमाए थे, क्योंकि माया खलीफा का करियर मुतादिद तनाज़ात का शिकार रहा, लेकिन वो अब भी पॉर्न वेब में मकबूल तरीन स्टार्स में से है, सुपर स्टार्स में से है। बल्कि कुछ लोग ओनली फैन से
लाखों नहीं करोड़ों कमा रहे हैं। भाई पूरा नहीं सुना सकता मैं क्योंकि बिल्कुल गलाजत है ਇਹਦੇ ਵਿੱਚ ਹਾਂ ਔਰ ਗਲੀਜ਼ ਆਦਮੀ ਜਿੰਨਾ ਆਪ ਗਲੀਜ਼ ਆਦਮੀ ਹੈ ਨਾ ਹਾਂ ਉਨੀ ਬਗੈਰਤੀ ਜਿਹੜੀ ਨਾ ਇਹਨੇ ਇੱਥੇ ਆਪੇ ਫਲਾਈ ਹੋਈ ਆ ਕੇ ਹੋਰ ਕੋਈ ਗੱਲ ਨਹੀਂ इमरान खान से तनकीद करवा लो ਇਹਦੇ ਕੋ ਉਹ ਵੀ ਝੂਠ बुलवा लो ਇਹਦੇ ਕੋ मुगलजात बकवा लो ऐसे चूड़े को ऐसे बगैरत आदमी को ਜਾਂ ਫਿਰ ਆਹੋ ਜਿਹੀਆਂ ਗੰਦੀਆਂ ਜਿਹੜੀਆਂ ਨਾ ਉਹ ਫਿਲਮਾਂ ਚਲਵਾ ਲਓ ਕਿਉਂਕਿ ਗੰਦੀਆਂ ਫਿਲਮਾਂ ਤੁਹਾਨੂੰ ਪਤਾ ਕਿ ਮਾਈ ਤੰਦੂਰ ਵਾਲੀ ਜਿਹੜੀ ਆ ਗੰਦੀਆਂ ਫਿਲਮਾਂ ਵਾਲੀ ਉਹਦਾ ਵੀ ਇਹੀ ਧੰਦਾ ਪੌਰਨ ਵਾਲਾ ਸਾਰਾ ਕੰਮ ਉਹਦਾ ਵੀ ਇਹੀ ਆ ਤੇ ਇਹਨਾਂ ਦਾ ਵੀ ਉਹੀ ਹਿਸਾਬ ਤਾਂ ਉਸੇ ਲਾਈਨ 'ਤੇ ਚੱਲੇ ਆ ਹੁਣ ਇਹਨੂੰ ਪ੍ਰਮੋਟ ਕਰ ਰਿਹਾ ਆ ਕੁਝ ਦਿਨ ਠਹਿਰ ਜਾਓ ਫਿਰ ਇਹ ਮਾਈ ਨੂੰ ਪ੍ਰਮੋਟ ਕਰਿਆ ਕਰੇਗਾ ਤੇ ਮਾਈ ਜੋ ਫਿਲਮਾਂ ਬਣਾਉਂਦੀ ਆ ਜੋ ਹਦਾਇਤਕਾਰ ਹੋ ਹਾਲਾਂਕਿ ਇਹਨੂੰ ਜ਼ਿਕਰ ਕਰਨਾ ਚਾਹੀਦਾ ਸੀਗਾ ਕਿ ਵੀ ਮੀਆਂ ਖਲੀਫਾ ਤਾਂ ਕੁਛ ਵੀ ਨਹੀਂ ਹਾਂ ਜਿਨ੍ਹਾਂ ਦੀ ਗੱਲ ਕਰ ਰਿਹਾ ਕੁਛ ਵੀ ਨਹੀਂ ਜੋ ਆ ਮਾਈ ਤੰਦੂਰ ਵਾਲੀ ਆ ਹਾਂ ਜੋ ਇਹਨੇ ਧਮਾਕੇ ਕੀਤੇ ਹੋਏ ਆ ਹਾਂ ਗੈਰੇਜ ਤੋਂ ਬਹੁਤ ਵੀ ਇਹਨੇ ਬਹੁਤ ਧਮਾਕੇ ਕੀਤੇ ਆ ਰੀਸੈਂਟਲੀ ਹਜੇ ਵੀ ਧਮਾਕੇ ਕਰਦੀ ਫਿਰ ਸਜਣੀਆਂ ਕਰਵਾ ਲੈਂਦੀ ਹੈ ਧਮਾਕੇ ਕਰਾਉਂਦੀ ਫਿਰਦੀ ਆ ਹਾਂ ਉਹ ਦੱਸ ਸਕਦਾ ਕਿ ਕਿੱਡੀ ਵੱਡੀ ਸ਼ਾਹਕਾਰ ਆ ਕਿੱਡੀ ਵੱਡੀ ਹਦਾਇਤਕਾਰ ਆ ਕਿੱਡੀ ਵੱਡੀ ਉਹ ਸਟਾਰ ਆ ਹਾਂ ਚਾਹੇ ਅੱਗੇ ਪਿੱਛੇ ਕੋਈ ਹੋਰ ਲਫ਼ਜ਼ ਲਾ ਲਓ ਜਿਹੜਾ ਵੀ ਲਾਣਾ ਲੇਕਿਨ ਹੈ ਬਹੁਤ ਵੱਡੀ ਸਟਾਰ ਹਾਂ ਅਗਲੀ ਫਿਲਮਾਂ ਬਣਾਉਂਦੀਆਂ ਜੱਜਾਂ ਜਰਨੈਲਾਂ ਦੀ ਉਹਦਾ ਜ਼ਿਕਰ ਕਰ ਦੋ ਕਿੱਥੇ ਚਲਾ ਗਿਆ ਉੱਥੇ ਜਨਾਬ ਮੀਆਂ ਖਲੀਫਾ ਤੇ ਫਿਲਾਨਾ ਢਿੰਗੜਾ ਬਾਬੇ ਹਰਮੰਦੇ ਯਾਰ ਵੈਸੇ ਸਿੱਧੀ ਜੀ ਗੱਲ ਆ ਕੋਈ ਇੱਦਾਂ ਜ਼ਿਆਦਾ ਫਰਕ ਨਹੀਂ ਗਾ ਮੈਂ ਕਿਹਾ ਬਾਬਾ ਜੀ ਕਿਹਦੇ ਬਾਬੇ ਕਹਿੰਦੇ ਮੀਆਂ ਖਲੀਫਾ ਜੀ ਤੇ ਮੀਆਂ ਨਵਾਜ਼ ਸ਼ਰੀਫ ਅੱਜ ਕੱਲ੍ਹ ਦੋਵੇਂ ਇੱਕੋ ਹੀ ਹਿਸਾਬ ਤਾਂ ਮੈਂ ਬਾਬਾ ਜੀ ਇੱਕੋ ਹੀ ਹਿਸਾਬ ਤਾਂ ਕੀ ਮਤਲਬ ਬਾਬਾ ਹਰਮੰਦੇ ਆ ਕਿ ਅੱਜ ਕੱਲ੍ਹ ਮੀਆਂ ਸਾਹਿਬ ਵੀ ਵੱਜ ਰਹੀ ਹੈ ਮੇਰਾ ਮਤਲਬ ਹੈ ਢੋਲਕੀ ਹਾਂ ਤੇ ਉੱਧਰ ਵੀ ਇਹੀ ਹਿਸਾਬ ਹੈ ਤੇ ਉੱਧਰ ਵੀ ਇਹੀ ਹਿਸਾਬ ਹੈ ਬਾਬਾ ਜੀ ਕਹਿੰਦੇ ਨੇ ਕਿ ਯਾਰ ਇਹਨੂੰ ਕੋਈ ਸਮਝਾਉਣਾ ਸੀ ਇਸ ਬਗੈਰਤ ਦੇ ਬੱਚੇ ਨੂੰ ਇਸ ਚਵਲ ਆਦਮੀ ਨੂੰ ਕੋਈ ਸਮਝਾਉਣਾ ਸੀ ਮੈਂ ਕਿਹਾ ਬਾਬਾ ਜੀ ਮੇਰੇ ਕੋਲ ਤਾਂ ਨਹੀਂ ਸਮਝਦਾ ਬਾਬਾ ਜੀ ਕਹਿੰਦੇ ਚਲੋ ਮੇਰੇ ਨਾਲ ਭੇਜ ਮੈਂ ਸਮਝਾਵਾਂਗਾ ਇਹਨੂੰ ਮੈਂ ਕਿਹਾ ਬਾਬਾ ਜੀ ਤੁਸੀਂ ਕੀ ਸਮਝਾਓਗੇ ਇਹਨੂੰ ਕਿਵੇਂ ਸਮਝਾਓਗੇ ਬਾਬਾ ਜੀ ਫਰਮਾਉਂਦੇ ਯਾਰ ਮੈਨੂੰ ਇਹ ਨਵਾਬੀ ਜਿਹਾ ਲੱਗਦਾ ਵੀ ਹਾਂ ਇਹਦੇ ਮੈਂ ਸ਼ੌਕ ਨੇ ਨਾ ਸਾਰੇ ਉਹ ਮੈਂ ਪੂਰੇ ਕਰਵਾ ਦੂੰਗਾ ਮੈਂ ਕਿਹਾ ਬਾਬਾ ਜੀ ਸ਼ੌਕ ਇਹਦੇ ਜਿਹੜੇ ਇਹਦੇ ਹੈਂਡਲ ਨੇ ਉਹ ਇਹਦੇ ਸ਼ੌਕ ਨਹੀਂ ਪੂਰੇ ਕਰਵਾ ਸਕੇ ਐਸੀ ਹੈ ਤਵਾਇਫਲ ਮਲੂਕ ਕਿਸਮ ਦੀ ਮੇਰਾ ਮਤਲਬ ਕਿ ਬੰਦਾ ਕੀ ਹੋਰ ਮੈਂ ਕਹਾਂ ਹਾਂ ਐਸਾ ਹਰਾਮਜ਼ਾਦਾ ਜਿਹੜਾ ਨਾ ਇਹੋ ਜਿਹੀ ਮੁਗਲਜ਼ਾਤ ਲੈ ਕੇ ਆ ਜਾਂਦਾ ਬਕਵਾਸ ਲੈ ਕੇ ਆ ਜਾਂਦਾ ਬਾਬਾ ਜੀ ਫਰਮਾਉਂਦੇ ਕੋਈ ਨਹੀਂ ਇਹਨੂੰ ਮੈਂ ਭੇਜਦਾ ਵਾਂ ਉਹਦੇ ਕੋਲ ਕਾਲੇ ਬਾਂਦਰ को मैं कहा बाबा जी काला बांदर करेगा बाबा जी कहते बस इन्हें जोड़ा ही पढ़ना इन्हें फिर होश नहीं होनी हाँ फिर वो बजनी है ढोलकी या तो ठीक हो जाएगा या फिर बांदर को नहीं रहेगा लगी समझ